ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ, ਅਸੀਂ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਟੈਕਸਸ ਦੇ ਵਿੱਚ ਪਹੁੰਚੇ ਹਾਂ ਤੇ ਮੇਰੇ ਨਾਲ ਇਸ ਵਕਤ ਡਾਕਟਰ ਹਰਦਮ ਸਿੰਘ ਆਜ਼ਾਦ, ਜਿਨ੍ਹਾਂ ਦਾ ਅਹਿਮ ਯੋਗਦਾਨ ਹੈ ਇਸ ਸਿੱਖ ਨੈਸ਼ਨਲ ਸੈਂਟਰ ਦੀ ਜਿਹੜੀ ਨਵੀਂ ਬਿਲਡਿੰਗ ਦੀ ਇਨੋਗ੍ਰੇਸ਼ਨ ਦੇ ਲਈ ਅਸੀਂ ਪਹੁੰਚੇ ਹਾਂ। ਖਾਲਸਾ ਸਾਜਣਾ ਦਿਵਸ ਨੂੰ ਮੁੱਖ ਰੱਖਦੇ ਹਾਂ, ਜਿੱਥੇ ਸਮਾਗਮ ਹੋਏ ਨੇ ਇਸ ਨਵੀਂ ਬਿਲਡਿੰਗ ਦੇ ਵਿੱਚ। ਇਹਨਾਂ ਦੇ ਯਤਨ ਸਦਕਾ ਇਸ ਵਕਤ ਚੇਅਰਮੈਨ ਵੀ ਨੇ ਇਸ ਸੰਸਥਾ ਦੇ, ਸਿੱਖ ਨੈਸ਼ਨਲ ਸੈਂਟਰ ਦੇ। ਸੋ ਇਹਨਾਂ ਦੇ ਨਾਲ ਅਸੀਂ ਵਿਚਾਰ ਚਰਚਾ ਕਰਨ ਦਾ ਸਾਡਾ ਹੈ ਕਿ ਇਹਨਾਂ ਦਾ ਜਿਹੜਾ ਵਿਜ਼ਨ ਹੈ, ਜਿਸ ਕਿਸਮ ਨਾਲ ਇੱਕ ਆਲੀਸ਼ਾਨ ਇਮਾਰਤ ਉਸਾਰੀ ਗਈ ਹੈ, ਗੁਰਦੁਆਰਾ ਸਾਹਿਬ ਤਾਮੀਰ ਹੋਏ ਆ, ਇਹਨਾਂ ਦਾ ਵਿਜ਼ਨ ਕੀ ਸੀ ਇਸ ਦੇ ਪਿੱਛੇ, ਤੇ ਨਾਲ ਹੀ ਨਾਲ ਜਿਹੜੀ ਇਹਨਾਂ ਦੀ ਇੱਕ ਲੀਡਰਸ਼ਿਪ ਦੇ ਥੱਲੇ ਇਹ ਇੱਕ ਸੰਸਥਾ ਹੋਂਦ ਦੇ ਵਿੱਚ ਆਈ ਹੈ ਤੇ ਹੁਣ ਇੱਕ ਨਵੀਂ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਹ ਉਸਾਰੀ ਗਈ ਹੈ। ਇਹ ਸਾਰੇ ਬਾਬਤ ਵਿਚਾਰ ਚਰਚਾ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਵੀ। ਥੈਂਕ ਯੂ ਡਾਕਟਰ ਸਾਹਿਬ। ਡਾਕਟਰ ਸਾਹਿਬ, ਮੈਂ ਚਾਹੂੰਗਾ ਵੀ ਥੋੜ੍ਹਾ ਜਿਹਾ, ਜਿਵੇਂ ਅਸੀਂ ਪਰਸਨਲੀ ਵੀ ਗੱਲ ਕਰਦੇ ਹਾਂ ਜਾਂ ਤੁਸੀਂ ਉੱਪਰ ਸਟੇਜ ਦੇ ਉੱਪਰੋਂ ਵੀ ਜ਼ਿਕਰ ਕਰ ਰਹੇ ਸੀ, ਥੋੜ੍ਹਾ ਜਿਹਾ ਮੈਂ ਚਾਹੂੰਗਾ ਵੀ ਸਿੱਖ ਨੈਸ਼ਨਲ ਸੈਂਟਰ ਦਾ ਜਿਹੜਾ ਤੁਹਾਡਾ ਵਿਜ਼ਨ ਹੈ ਜਾਂ ਥੋੜ੍ਹਾ ਜਿਹਾ ਪਿਛੋਕੜ ਹੈ, ਉਸ ਬਾਬਤ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਓ, ਕਿਉਂਕਿ ਅਸੀਂ ਜਦੋਂ ਅਮਰੀਕਾ ਦੇ ਵਿੱਚ ਸਿੱਖਾਂ ਦੀ ਆਮਦ ਤੋਂ ਲੈ ਕੇ ਜਾਂ ਪਹਿਲੇ ਗੁਰਦੁਆਰਾ ਸਾਹਿਬ ਜਿਹੜਾ ਕਿ ਸਟਾਕਟਨ ਦੀ ਧਰਤੀ 'ਤੇ ਇਸਟੈਬਲਿਸ਼ ਹੋਇਆ ਸੀ, ਅਸੀਂ ਉਹਦੇ ਤੋਂ ਤਕਰੀਬਨ 120-25 ਸਾਲ ਬਾਅਦ ਅੱਜ ਗੱਲ ਕਰ ਰਹੇ ਹਾਂ। ਅਤੇ ਉਸ ਸਮੇਂ ਦੇ ਵਿੱਚ ਜਿਹੜੀ ਸਿੱਖਾਂ ਦੀ ਇੱਕ ਸਟਰਗਲ ਹੈਗੀ ਹੈ ਜਾਂ ਜਿਹੜਾ ਸਿੱਖਾਂ ਦਾ ਰੋਲ ਹੈ ਅਮਰੀਕਾ ਦੀ ਧਰਤੀ 'ਤੇ ਐਜ਼ ਅ ਡਾਇਸਪੋਰਾ ਸਿੱਖ, ਉਹ ਮਤਲਬ ਅਸੀਂ ਪੜਾਅਵਾਰ ਅੱਗੇ ਵੱਧ ਰਹੇ ਹਾਂ। ਸੋ ਤੁਸੀਂ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਸਟੇਜ ਤੋਂ ਵੀ ਜ਼ਿਕਰ ਕੀਤਾ ਕਿ ਤੁਹਾਡਾ ਇੱਕ ਵਿਜ਼ਨ ਹੈ ਕਿ ਸਿੱਖ ਨੈਸ਼ਨਲ ਸੈਂਟਰ ਨੂੰ ਤੁਸੀਂ ਇਸਟੈਬਲਿਸ਼ ਕੀਤਾ ਅਤੇ ਜਿਹੜੀ ਇੱਥੇ ਇੱਕ ਟੀਮ ਹੋਵੇ, ਕਿਸ ਕਿਸਮ ਦਾ ਉਹ ਵਿਜ਼ਨ ਹੈ? ਦੇਖੋ ਜੀ, ਸੰਨ 84 ਦੇ ਵਿੱਚ ਜਦੋਂ ਹਿੰਦੁਸਤਾਨ ਸਰਕਾਰ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਆਪਣੀ ਆਰਮੀ ਦੇ ਨਾਲ, ਸਿੱਖਾਂ ਦੇ ਮਨਾਂ ਨੂੰ ਬਹੁਤ ਠੇਸ ਲੱਗੀ। ਉਸ ਵੇਲੇ ਉਹਨਾਂ ਸਿੱਖਾਂ ਵਿੱਚੋਂ ਮੈਂ ਵੀ ਇੱਕ ਸਿੱਖ ਸੀਗਾ ਜਿਹਨੇ ਬਹੁਤ ਰੌਲਾ ਪਾਇਆ ਹਿੰਦੁਸਤਾਨ ਸਰਕਾਰ ਦੇ ਖਿਲਾਫ ਕਿ ਸਰਕਾਰਾਂ ਕੋਲ ਹੋਰ ਵੀ ਤਰੀਕੇ ਹੁੰਦੇ ਨੇ ਟੂ ਫਲਸ਼ ਆਊਟ ਸੋ ਕਾਲਡ ਏ Sant Bhindranwala who was doing some wrong things inside the। ਅਤੇ ਮੈਨੂੰ ਇਹ ਲੱਗਾ ਵੀ ਇਹ ਬਹਾਨਾਬਾਜ਼ੀ ਜਿਹੜੀ ਹੈਗੀ ਹੈ ਗਲਤ ਹੈ। ਉਹ ਰੌਲੇ ਪਾਉਣ ਤੋਂ ਬਾਅਦ ਮੇਰੇ ਸਿਰ ਦੇ ਵਿੱਚ ਇੱਕ ਗੱਲ ਉਪਜੀ ਕਿ ਅਸੀਂ ਤਾਂ ਗਦਰੀ ਬਾਬਿਆਂ ਦੀ ਧਰਤੀ 'ਤੇ ਬੈਠੇ ਹਾਂ ਅਤੇ ਸਾਨੂੰ ਚਾਹੀਦਾ ਹੈ, ਅਤੇ ਮੈਂ ਪਰਸਨਲੀ ਬੈਠਾ ਚੌਥਾ ਨੰਬਰ ਦੇ ਉੱਤੇ ਜਿਹੜੀ ਆਬਾਦੀ ਦੇ ਹਿਸਾਬ ਨਾਲ ਸ਼ਹਿਰ ਦੇ ਵਿੱਚ, ਹਿਊਸਟਨ ਦੇ ਵਿੱਚ, ਵੀ ਕਿਉਂ ਨਾ ਹੋਵੇ ਕਿ ਅਸੀਂ ਕਿਸੇ ਵੱਡੇ ਕੇਂਦਰ ਦੀ ਉਸਾਰੀ ਕਰੀਏ ਜਿੱਥੋਂ ਸਿੱਖੀ ਦਾ ਬੋਲਬਾਲਾ ਹੋ ਸਕੇ। ਅਤੇ ਉਹ ਸੁਪਨਾ ਪਹਿਲਾਂ ਤਾਂ ਧੁੰਦਲਾ ਸੀ, ਜਿਉਂ-ਜਿਉਂ ਸਮਾਂ ਬੀਤਿਆ ਉਹ ਸ਼ੇਪ ਫੜਦਾ ਗਿਆ ਵੀ ਕਿਹੋ ਜਿਹਾ ਹੋਵੇ। ਜੇ ਇੱਕ ਤਾਂ ਸਾਈਜ਼ ਦੀ ਗੱਲ ਸੀ ਵੀ ਜਿੱਥੇ ਸਾਈਜ਼ ਹੋਊਗਾ ਉੱਥੇ ਸਿਆਸੀ ਤਾਕਤ ਵੀ ਆ ਜਾਂਦੀ ਹੈ, ਕਿਉਂਕਿ ਉੱਥੇ ਬਹੁਤੇ ਸੱਜਣ ਇਕੱਠੇ ਹੁੰਦੇ ਆ ਅਤੇ ਪੋਲੀਟੀਸ਼ੀਅਨ ਹਮੇਸ਼ਾ ਇੱਕ ਚੀਜ਼ ਨੂੰ ਤਰਜੀਹ ਦਿੰਦੇ ਆ, ਯਾਦ ਰੱਖਦੇ ਆ, ਅਤੇ ਉਹ ਇਹ ਹੈ ਕਿ ਕਿੰਨੀ ਗਿਣਤੀ ਹੈ ਵੋਟਰਾਂ ਦੀ, ਅਤੇ ਉੱਥੋਂ ਪੈਸੇ ਵੀ ਉਹਨਾਂ ਨੂੰ ਮਿਲਣਗੇ। ਫੰਡ ਕੈਂਪੇਨ ਭਾਵੇਂ ਗੁਰਦੁਆਰਿਆਂ ਦੇ ਹਾਤਿਆਂ ਵਿੱਚ ਨਹੀਂ ਫੰਡ ਰੇਜ਼ਿੰਗ ਹੋ ਸਕਦੀ ਬਾਏ ਲਾ, ਪਰ ਅਖੀਰ ਨੂੰ ਉੱਥੇ ਜਿਵੇਂ ਚਰਚਾਂ ਵਿੱਚ ਹੁੰਦੇ ਆ ਉਹ ਭਾਵੇਂ ਉੱਥੇ ਹਾਮੀ ਮਿਲਦੀ ਹੈ। ਸੋ ਇਸ ਕਰਕੇ ਇੱਕ ਤਾਂ ਸਾਈਜ਼ ਦਾ ਮੇਰੇ ਇਹ ਗੱਲ ਕਲੀਅਰ ਹੁੰਦੀ ਗਈ ਕਿ ਸਾਈਜ਼ ਘੱਟੋ ਘੱਟ 20-25 ਏਕੜਾਂ ਦੀ ਜ਼ਮੀਨ ਹੋਵੇ। ਅਤੇ ਦੂਸਰਾ ਇਹ ਪਤਾ ਲੱਗਦਾ ਰਿਹਾ ਮਨ ਦੇ ਦਿਨ ਕਿ ਜ਼ਮੀਨ ਹੋਵੇ ਕਿਸੇ ਵੱਡੇ ਫਰੀਵੇ ਦੇ ਉੱਪਰ, ਤਾਂ ਕਿ ਅਸੀਂ ਆਪਣੀ ਕਹਾਣੀ ਇਹਨਾਂ ਲੋਕਾਂ ਤੱਕ ਪਹੁੰਚਾ ਸਕੀਏ ਫਿਜ਼ੀਕਲ ਪ੍ਰੈਜ਼ੈਂਸ ਦੇ ਨਾਲ। ਅਤੇ ਤੀਸਰਾ ਸੀਗਾ ਵੀ ਸਿਰਫ ਗੁਰਦੁਆਰਾ ਬਣਾਉਣਾ ਕਾਫੀ ਨਹੀਂ ਗਾ, ਸਾਨੂੰ ਆਪਣੀ ਅਗਲੀ ਪਨੀਰੀ ਨੂੰ ਦੱਸਣ ਵਾਸਤੇ, ਆਪਣੇ ਵਿਰਸੇ ਨਾਲ ਜੋੜਨ ਵਾਸਤੇ ਇੱਕ ਸੰਸਥਾ ਵੱਖਰੀ ਚਾਹੀਦੀ ਹੈ। ਜਿਹੜੀਆਂ ਆਮ ਗੁਰਦੁਆਰਾ ਮੈਨੇਜਮੈਂਟ ਕਮੇਟੀਆਂ ਉਹ ਰੌਲੇ ਗੋਲੇ ਦੇ ਵਿੱਚ ਵੱਡੇ ਫੰਕਸ਼ਨ ਕਰ ਲੈਂਦੀਆਂ, ਪਰ ਜਿਹੜਾ ਵਿੱਦਿਆ ਦਾ ਅਤੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ, ਉਹਦੇ ਵਿੱਚ ਬਹੁਤੀਆਂ ਕਾਮਯਾਬ ਨਹੀਂ ਹੁੰਦੀਆਂ। ਅਤੇ ਅਸੀਂ ਚਾਹੁੰਦੇ ਸੀ ਇਸ ਕਰਕੇ ਜਦੋਂ
ਮਨ ਦੇ ਵਿੱਚ ਸੋਚਿਆ ਵੀ ਕਿਹੋ ਜਿਹੀ ਸੰਸਥਾ ਹੋਊਗੀ ਜਿੱਥੇ ਬੱਚਿਆਂ ਵੱਲ ਉਚੇਚਾ ਧਿਆਨ ਦਿੱਤਾ ਜਾ ਸਕੇ। ਉੱਥੋਂ ਫਿਰ ਸਿੱਖ ਨੈਸ਼ਨਲ ਐਜੂਕੇਸ਼ਨ ਇੰਸਟੀਚਿਊਟ ਉਪਜੀ ਜੀ ਤੇ ਅਸੀਂ ਉਹ ਬਾਇਲਾਸ ਦੇ ਵਿੱਚ 2003 ਦੇ ਵਿੱਚ ਇਹ ਬਾਇਲਾਸ ਹੋਣ 'ਚ ਆਏ। ਪਹਿਲੀ ਗੱਲ ਹੈ ਵੀ ਅਸੀਂ ਜ਼ਮੀਨ ਖਰੀਦੀ 1999 ਵਿੱਚ, ਜਿਹਦੇ ਵਿੱਚ ਉਹ ਨੁਕਤੇ ਜ਼ਰੂਰੀ ਸੀ ਕਿ ਉਹ ਕਿਸੇ ਤਗੜੇ ਫਰੀਵੇ ਦੇ ਉੱਤੇ ਹੋਵੇ ਜਿੱਥੋਂ ਦੀ ਆਵਾਜਾਈ ਘੱਟੋ ਘੱਟ 1.5-2 ਲੱਖ ਕਾਰਾਂ ਦਿਹਾੜੀ ਦੀਆਂ ਲੰਘਣ। ਤੇ ਉਹ ਇਹ ਬੈਲਟਵੇ ਇਹ ਭਾਵੇਂ ਟੋਲ ਰੋਡ ਹੈ ਪਰ ਇਹ ਫੀਡਰ ਰੋਡ ਤੇ ਟੋਲ ਨਹੀਂ ਲੱਗਦਾ ਜੀ। ਤੇ ਸੋ ਇੱਥੇ ਫੀਡਰ ਰੋਡ ਤੇ ਟੋਲ ਰੋਡ ਬਣਾ ਕੇ ਆਲਰੇਡੀ ਘੱਟੋ ਘੱਟ ਹੁਣ 2 ਲੱਖ ਕਾਰਾਂ ਜਾਂਦੀਆਂ ਦਿਹਾੜੀ ਦੀਆਂ। ਸੋ ਉਹ ਸੁਪਨਾ ਸਾਕਾਰ ਹੋਇਆ। ਅਸੀਂ ਬੜੇ ਖੁਸ਼ ਹਾਂ ਕਿ ਸਾਡੇ ਕੋਲ ਅੱਜ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰਦੁਆਰਾ ਸਾਹਿਬ ਕੰਪਲੀਟ ਹੋਏ ਆ। ਪਰ ਇਹ ਸਿਰਫ ਪਹਿਲਾ ਪੜਾਅ ਹੈਗਾ। ਇਹ 6-7 ਬਿਲਡਿੰਗਾਂ ਹੋਰ ਬਣਾਉਣ ਵਾਲੀਆਂ, ਜਿਹੜਾ ਮਾਸਟਰ ਕੰਪਲੈਕਸ, ਜਿਹੜਾ ਸੁਪਨੇ ਦੀ ਗੱਲ ਕੀਤੀ ਹੈ, ਉਸ ਵਿਜ਼ਨ ਦੀ ਗੱਲ ਕੀਤੀ ਹੈ। ਉਹ ਵਿਜ਼ਨ ਦੇ ਵਿੱਚ ਇਹ ਵੀ ਹੈਗਾ ਵੀ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਆਪਣੇ ਦਰਬਾਰ ਦੇ ਵਿੱਚ ਕਵੀਆਂ ਦੀ ਸੇਵਾ ਸੰਭਾਲ ਕੀਤੀ ਸੀ ਜੀ। ਤੇ ਅਸੀਂ ਵੀ ਇੱਥੇ ਜਿਹੜਾ ਸਾਡਾ ਪੰਜਾਬ ਦੇ ਵਿੱਚ ਰੁਲ ਰਿਹਾ ਵਿਰਸਾ ਹੈ, ਜਿਹੜੇ ਵਿਰਸੇ ਦੇ ਪੱਤਰਕਾਰ ਨੇ, ਸੁਨੇਹਾ ਦੇਣ ਵਾਲੇ ਨੇ, ਉਹਨਾਂ ਨੂੰ ਅਸੀਂ ਇੱਥੇ ਸਰਾਂ ਬਣਾ ਕੇ ਦੇਈਏ ਜਿੱਥੇ ਰੱਖੀਏ ਤੇ ਗੁਰਦੁਆਰਾ ਕੰਪਲੈਕਸ ਦੇ ਵਿੱਚ ਉਹਦੀ ਸ਼ਮੂਲੀਅਤ ਹੋਵੇ। ਜੀ। ਬਿਰਧਾਂ ਦੇ ਵਾਸਤੇ ਵੀ ਅਸੀਂ ਕੋਈ ਨਾ ਕੁਝ ਇੱਥੇ ਬਣਾਈਏ ਵੀ ਜਿਹੜੇ ਨਾਰਥ ਵਿੱਚ ਰਹਿੰਦੇ ਲੋਕ, ਉਹ ਕੁਝ ਲੋਕ ਇੱਥੇ ਆ ਕੇ ਰਿਟਾਇਰ ਹੋ ਸਕਣ। ਤੇ ਅਸੀਂ ਚਾਹੁੰਦੇ ਹਾਂ ਕਿ ਸੰਗਤ ਜਿਹੜੀ ਸ਼ਰਧਾ ਭਾਵਨਾ ਪੰਥ ਪ੍ਰਤੀ, ਉਹਦੀ ਕ੍ਰੀਏਸ਼ਨ ਦੇ ਵਾਸਤੇ ਮੀਟਿੰਗਾਂ ਜ਼ਰੂਰੀ ਹੈ। ਅਸੀਂ ਚਾਹੁੰਦੇ ਹਾਂ ਕਿ ਆਡੀਟੋਰੀਅਮ ਇੱਕ ਬਣਾਇਆ ਜਾਵੇ ਜਿਹਦੇ ਵਿੱਚ ਚੰਗੀ ਤਰ੍ਹਾਂ ਸੰਸਥਾ ਦੀਆਂ ਮੀਟਿੰਗਾਂ ਹੋ ਸਕਣ ਤੇ ਅਸੀਂ ਪੰਥਕ ਹੋਕਾ ਚੰਗੀ ਤਰ੍ਹਾਂ ਦੇ ਸਕੀਏ। ਤੇ ਲਾਇਬ੍ਰੇਰੀ ਤੇ ਮਿਊਜ਼ੀਅਮ, ਅਸੀਂ ਸ਼ਹੀਦਾਂ ਦਾ ਫਾਊਂਟਨ ਸਾਡੇ ਕੋਲ ਆਇਆ ਪਿਆ ਇਸੇ ਬਿਲਡਿੰਗ ਦੇ ਸਾਹਮਣੇ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਹੁਣ, ਸ਼ਹੀਦਾਂ ਦਾ ਫਾਊਂਟਨ ਲੱਗੂਗਾ ਜੀ। ਪਰ ਅਸੀਂ ਚਾਹੁੰਦੇ ਹਾਂ ਲੰਬੇ ਤੌਰ ਦੇ ਉੱਤੇ ਸਾਡੇ ਪ੍ਰੋਜੈਕਟ ਦਾ ਹਿੱਸਾ ਹੈ ਕਿ ਇੱਥੇ ਕੋਈ ਸ਼ਹੀਦੀ ਵੱਡੀ ਯਾਦਗਾਰ ਬਣੇ। ਤੇ ਇਹਦੇ ਨਾਲ ਨਾਲ ਜਿਹੜਾ ਸਕੂਲ ਹੈ ਉਹ 8ਵੀਂ ਜਮਾਤ ਤੱਕ ਚਾਰਟਰ ਸਕੂਲ ਹੋਵੇ, ਜਿਵੇਂ ਇੱਥੋਂ ਦੇ ਚਰਚਿਸ ਦੇ ਸਕੂਲ ਨੇ। ਸਾਡਾ ਜਿਹੜਾ ਪੱਧਰ ਹੈ ਐਜੂਕੇਸ਼ਨ ਦਾ, ਉਹ ਐਡਾ ਮਿਆਰ ਉੱਚਾ ਹੋਵੇ ਤਾਂ ਕਿ ਅਸੀਂ ਇਹਨਾਂ ਦੇ ਗੋਰਿਆਂ ਦੇ ਤੇ ਹੋਰ ਮੈਕਸੀਕਨ ਲੋਕਾਂ ਦੇ ਬੱਚੇ ਸਾਡੇ ਕੋਲ ਆ ਕੇ ਪੜ੍ਹਨ। ਸਾਡੇ ਇੱਕ ਤਾਂ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋਵੇ ਤੇ ਆਪਣੇ ਬੱਚਿਆਂ ਨੂੰ ਵੀ ਅਸੀਂ ਸਿਖਾ ਸਕੀਏ। ਸੋ ਇਹ ਕੁਝ ਗੱਲਾਂ ਹੈਗੀਆਂ ਜਿਹੜੀਆਂ ਅਸੀਂ ਅਜੇ ਨਹੀਂ ਕਰ ਪਾਏ ਪਰ ਸਾਡੇ ਪਲਾਨ ਦੇ ਵਿੱਚ ਹੈ। ਹੁਣ ਜਿਵੇਂ ਸਾਡੀ ਬੋਰਡ ਆਫ ਡਾਇਰੈਕਟਰਸ ਹੈ ਸੰਸਥਾ ਦੇ ਵਿੱਚ ਬਣਿਆ ਹੋਇਆ, ਉਹਨਾਂ ਦਾ ਕੰਮ ਹੀ ਇਹ ਹੈ ਕਿ ਉਹ ਮੇਜਰ ਫਾਈਨੈਂਸ ਤੇ ਮੇਜਰ ਕੰਸਟਰਕਸ਼ਨ ਜਿਹੜੇ ਪ੍ਰੋਜੈਕਟਸ ਹੈ ਉਹਨਾਂ ਦੀ ਪੂਰਤੀ ਕਰਨ। ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਉਹ ਗੁਰਦੁਆਰੇ ਦੀ ਸੇਵਾ ਸੰਭਾਲ ਕਰੇ। ਜਿਹੜੀ ਸਿੱਖ ਨੈਸ਼ਨਲ ਐਜੂਕੇਸ਼ਨ ਇੰਸਟੀਚਿਊਟ ਹੈ ਸੁਨਾਈ ਮੈਂ ਕਿਹਾ, ਉਹਦਾ ਕੰਮ ਹੈਗਾ ਕਿ ਬੱਚਿਆਂ ਨੂੰ ਵੱਡੇ ਹੋਣ ਤੱਕ ਉਹ ਉਹਨਾਂ ਨੂੰ ਸਿੱਖੀ ਨਾਲ ਜੋੜੀ ਰੱਖੇ। ਕਿ ਹੁਣ ਤੱਕ ਅਸੀਂ ਜੋ ਮੈਂ ਵੇਖਦੇ ਰਹੇ ਹਾਂ ਗੁਰਦੁਆਰਿਆਂ ਦੇ ਵਿੱਚ 5ਵੀਂ 6ਵੀਂ ਜਮਾਤ ਤੱਕ ਤੇ ਬੱਚੇ ਆਪਣੇ ਮਾਂ ਪਿਓ ਨਾਲ ਆਉਂਦੇ ਆ, ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਲੂਜ਼ ਕਰ ਜਾਂਦੇ ਹਾਂ। ਤੇ ਇਹ ਸਾਡੀ ਮਹਾ ਗਲਤੀ ਹੈ। ਅਸੀਂ ਪ੍ਰੋਗਰਾਮ ਗੁਰਦੁਆਰਿਆਂ ਦੇ ਵਿੱਚ ਨਹੀਂ ਦੇ ਰਹੇ ਉਹਨਾਂ ਨੂੰ ਜਿਨ੍ਹਾਂ ਦੇ ਨਾਲ ਉਹ ਜੁੜੇ ਰਹਿਣ। ਤੇ ਉਹ ਕੀ ਹੈ ਵੀ ਕਾਲਜ ਪ੍ਰੈਪ ਦੇ ਅਸੀਂ ਕੋਈ ਨਾ ਕੋਈ ਇੱਥੇ ਸੇਵਾ ਵੱਲੋਂ ਆਫਰ ਕਰੀਏ। ਜਿਹੜੇ ਬੱਚੇ ਅੱਗੇ ਹੈ, ਵੱਡੇ ਬੱਚੇ ਛੋਟੇ ਬੱਚਿਆਂ ਨੂੰ ਗਾਈਡ ਕਰਨ। ਇਵੇਂ ਜਿਵੇਂ ਅਸੀਂ ਕਹੀਏ ਵੀ ਜਿਹੜੇ ਕਾਲਜ ਨੂੰ ਜਾਣਦੇ ਵੀ ਕਿਹੜਾ ਕਾਲਜ ਚੰਗਾ ਹੈ, ਕਿਹੜਾ ਡਿਸਪਲਿਨ ਚੰਗਾ ਹੈ, ਕਿਹੜੀਆਂ ਡਿਗਰੀਆਂ ਕਰੀਏ, ਅਸੀਂ ਉਹਨਾਂ ਨੂੰ ਉਹ ਸਲਾਹ ਮਸ਼ਵਰਾ ਦੇਈਏ। ਕਿਉਂਕਿ ਆਮ ਪਿੰਡਾਂ 'ਚੋਂ ਆਏ ਸੰਗਤ ਦੇ ਮੈਂਬਰ, ਉਹਨਾਂ ਵਿਚਾਰਿਆਂ ਨੂੰ ਨਹੀਂ ਪਤਾ ਇੱਥੋਂ ਦੇ ਬਾਰੇ ਕਿਹੜਾ ਸਕੂਲ ਚੰਗਾ, ਕਿਹੜਾ ਕਾਲਜ ਫਾਇਦੇਮੰਦ ਹੋਊਗਾ।
ਜੀ ਸੋ ਉਹ ਸਾਰੇ ਪ੍ਰੋਗਰਾਮ ਸਨਾਈ ਦੇ ਵਿੱਚ ਹੋਣਗੇ। ਜਿੰਨਾ ਚਿਰ ਸਨਾਈ ਦੀ ਬਿਲਡਿੰਗ ਆਪਣੀ ਨਹੀਂ ਬਣਦੀ ਉਹਨਾਂ ਚਿਰ ਅਸੀਂ ਜਿਹੜਾ ਟੈਂਪਰੇਰੀ ਜਿੱਥੇ ਗੁਰਦੁਆਰਾ ਚੱਲਦਾ ਰਿਹਾ ਕਈ ਸਾਲ, ਉੱਥੇ ਉਹਨਾਂ ਬਿਲਡਿੰਗਾਂ ਨੂੰ ਅਸੀਂ ਉਹ ਸੰਭਾਲ ਦਿਆਂਗੇ ਵੀ ਭਾਈ ਉੱਥੇ ਤੁਸੀਂ ਉਹ ਕਰੀ ਜਾਓ ਜਿੰਨਾ ਚਿਰ ਤੁਹਾਡੀ ਬਿਲਡਿੰਗ ਨਹੀਂ ਬਣਦੀ ਆਪਣੀ। ਬਿਲਕੁਲ, ਜਿਵੇਂ ਤੁਸੀਂ ਵਿਜ਼ਨ ਦੇ ਤੌਰ ਤੇ ਦੱਸਿਆ, ਬੜਾ ਇੱਕ ਵਿਸ਼ਾਲ ਦਾਇਰਾਕਾਰ ਜਾਂ ਸੋਚ ਦਾ ਵੀ ਤੁਸੀਂ ਇੱਕ ਬੜੇ ਵੱਡੇ ਲੈਵਲ ਤੇ ਉਹਨੂੰ ਪ੍ਰੋਜੈਕਟ ਕਰ ਰਹੇ ਹੋ, ਦੇਖ ਰਹੇ ਹੋ। ਤੁਸੀਂ 1999 ਚ ਕਿਹਾ ਵੀ ਜਿਹੜੀ ਜ਼ਮੀਨ ਹੈਗੀ ਆ ਉਹ ਬਾਏ ਕੀਤੀ ਹੈ, ਤੇ ਅੱਜ ਅਸੀਂ 25 ਸਾਲਾਂ ਬਾਅਦ ਉਹ ਦੇਖ ਰਹੇ ਹਾਂ ਵੀ ਜਿਹੜੀ ਇਹ ਇਮਾਰਤ ਹੈਗੀ ਆ ਉਹ ਉਸਰੀ ਹੈ। ਤੇ ਹੁਣ ਜਿਵੇਂ ਸਨਾਈ ਦੀ ਤੁਸੀਂ ਗੱਲ ਕੀਤੀ ਹੈ, ਹੁਣ ਵੀ ਮਤਲਬ ਜਿਵੇਂ ਭਾਈ ਗੁਰਨਾਮ ਸਿੰਘ ਹੋਰੀ ਚੇਚੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਤੋਂ ਤੰਤੀ ਸਾਜ਼ਾਂ ਨਾਲ ਕੀਰਤਨ ਤੇ ਬੱਚਿਆਂ ਨੂੰ ਇਨਵੋਲਵ ਕਰਨ ਦੀ ਜਿਹੜੀ ਲਾਈਨ ਹੈਗੀ ਹੈ, ਤੁਸੀਂ ਉਹਨੂੰ ਉਤਸ਼ਾਹਿਤ ਵੀ ਕੀਤਾ ਤੇ ਯੋਗਦਾਨ ਪਾਉਣ ਦੀ ਵੀ ਲਾਈਨ ਹੈਗੀ ਆ। ਸੋ ਬੜਾ ਚੰਗਾ ਉਪਰਾਲਾ ਹੈਗਾ। ਮੈਂ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਉਹਨਾਂ ਦੇ ਲਈ ਵੀ ਇਹ ਇੱਕ ਮਤਲਬ ਸਿੱਖ ਨੈਸ਼ਨਲ ਸੈਂਟਰ ਜੇ ਉਸ ਕਿਸਮ ਦਾ ਵਿਜ਼ਨ ਲੈ ਕੇ ਅੱਗੇ ਤੁਰਦਾ ਤੇ ਲੋਕਾਂ ਦੇ ਵਿੱਚ ਵੀ ਉਹ ਗੱਲ ਜਿਹੜੀ ਆ ਉਹ ਜਾਂਦੀ ਹੈ, ਤੇ ਮਤਲਬ ਬਹੁਤ ਇੱਕ ਜਿਹਨੂੰ ਕਹਿੰਦੇ ਆ ਵੀ ਇੱਕ ਮੀਲ ਪੱਥਰ ਬਣਦਾ ਆ ਸਿੱਖਾਂ ਦੀ ਜਿਹੜੀ ਅਮਰੀਕਾ ਦੇ ਵਿੱਚ ਹਿਸਟਰੀ ਹੈਗੀ ਆ। ਤੁਸੀਂ 84 ਤੋਂ ਪਹਿਲਾਂ ਦੇ ਇੱਥੇ ਆਏ ਹੋਏ ਹੋ, 84 ਤੋਂ ਬਾਅਦ ਜਾਂ ਪਹਿਲਾਂ ਦੇ ਜਿਹੜੇ ਉਤਾਰ ਚੜ੍ਹਾਅ ਨੇ ਉਹਨਾਂ ਨਾਲ ਵੀ ਤੁਸੀਂ ਫੈਮਿਲੀਅਰ ਹੈਗੇ ਹੋ, ਤੁਸੀਂ ਦੇਖਿਆ ਉਹ ਸਾਰਾ ਸਮਾਂ। ਤੇ ਜੇ ਅੱਜ ਤੁਸੀਂ ਜਿਸ ਮੁਕਾਮ ਤੇ ਇਸ ਹੁਣ ਇਨੋਗ੍ਰੇਸ਼ਨ ਤੋਂ ਬਾਅਦ ਕਿਵੇਂ ਮਹਿਸੂਸ ਕਰ ਰਹੇ ਹੋ, ਜਿਹੜਾ ਤੁਹਾਡਾ ਵਿਜ਼ਨ ਸੀ ਜਿੱਥੇ ਤੱਕ ਤੁਸੀਂ ਪਹੁੰਚੇ ਹੋ, ਤੇ ਜਿਵੇਂ ਤੁਸੀਂ ਆਪਣੇ ਅਗਲੇ ਵਿਜ਼ਨ ਦਾ ਵੀ ਉਹ ਕਰ ਰਹੇ ਹੋ, ਸੋ ਓਵਰਆਲ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਇਸ ਮੁਕਾਮ ਤੇ ਖਲੋਤੇ? ਮੈਂ ਬਹੁਤ ਗੁਰੂ ਸਾਹਿਬ ਦਾ ਸ਼ੁਕਰਾਨੇ ਦੇ ਵਿੱਚ ਹਾਂ ਕਿ ਸਾਡੇ ਉੱਤੇ ਸੰਗਤ ਬਹੁਤੀ ਨਹੀਂ ਇੱਥੇ ਹਿਊਸਟਨ ਦੇ ਵਿੱਚ ਸਮਾਂ ਪਾ ਕੇ ਬਹੁਤ ਹੋ ਜੂਗੀ ਜੀ। ਅੱਜ ਕੱਲ੍ਹ ਘੱਟੋ ਘੱਟ 10-15 ਹਜ਼ਾਰ ਸਿੱਖ ਫੈਮਲੀਆਂ ਸਿੱਖ ਕੋਈ ਗਿਣਤੀ ਤਾਂ ਮਰਦਮਸ਼ੁਮਾਰੀ ਚੱਜ ਨਾਲ ਨਹੀਂ ਕੀਤੀ ਗਈ ਕਦੇ ਵੀ, ਪਰ ਮੈਨੂੰ ਇਹਦਾ ਅੰਦਾਜ਼ਾ ਹੈਗਾ ਵੀ 15-20 ਹਜ਼ਾਰ ਸਿੱਖ ਹਿਊਸਟਨ ਦੇ ਆਲੇ ਦੁਆਲੇ ਤੇ ਹਿਊਸਟਨ 'ਚ ਰਹਿੰਦਾ। ਸੋ ਸਮਾਂ ਪਾ ਕੇ ਅਸੀਂ ਸਾਰੇ ਪ੍ਰੋਗਰਾਮ ਲੰਮੇ ਤੌਰ 'ਤੇ ਜਾਰੀ ਰੱਖਾਂਗੇ। ਤੇ ਜਿਹੜੇ ਪ੍ਰੋਗਰਾਮ ਤੁਸੀਂ ਇਨੈਕਟ ਕੀਤੇ ਆ ਵੀ ਸਿੱਖ ਫਰਜ਼ ਕਰੋ ਹੇਮਕੋਟ ਫਾਊਂਡੇਸ਼ਨ ਬੱਚਿਆਂ ਨੂੰ ਸੰਗੀਤ ਵਿੱਦਿਆ ਦੇ ਨਾਲ ਜੋੜਦੇ ਆ, ਗੁਰੂ ਸਾਹਿਬ ਗੁਰਬਾਣੀ ਨਾਲ ਜੋੜਦੇ ਆ, ਸਪੀਚਾਂ ਵਗੈਰਾ ਕਰਾਉਂਦੇ ਆ, ਉਹਦੇ ਨਾਲ ਬੱਚੇ 'ਚ ਉਤਸ਼ਾਹ ਹੁੰਦਾ ਕਿ ਉਹ ਸਟੇਜ ਫਰਾਈਟ ਜਿਹਨੂੰ ਅਸੀਂ ਕਹਿੰਦੇ ਆ ਉਹ ਖਤਮ ਹੁੰਦੀ ਹੈ ਅਤੇ ਉਹ ਆਪਣੀ ਪ੍ਰੈਜ਼ੈਂਸ ਕਿਸੇ ਵੀ ਮਾਧਿਅਮ ਦੇ ਰਾਹੀਂ ਕਰ ਸਕਦੇ ਆ। ਪਰ ਉਹਨਾਂ ਵਿੱਚ ਸਿੱਖੀ ਦਾ ਮਾਦਾ ਅਤੇ ਸਿੱਖ ਕੌਮ ਦੀ ਵੱਖਰੀ ਹੋਣ ਦਾ ਮਾਦਾ ਨਹੀਂ ਪੈਦਾ ਕਰ ਰਹੇ। ਮੈਂ ਚਾਹੁੰਦਾ ਕਿ ਉਹਨਾਂ ਵਿੱਚ ਉਹ ਵੀ ਜਿਹੜੀ ਕੁਰਬਾਨੀ ਦਾ ਮਾਦਾ ਸਿੱਖੀ ਵਾਸਤੇ ਉਹ ਵੀ ਭਰਿਆ ਜਾਵੇ, ਅਤੇ ਉਹ ਭਰਨ ਵਾਸਤੇ ਹੀ ਇਹ ਜਿਹੜੇ ਉਪਰਾਲੇ ਨੇ ਉਹ ਅਸੀਂ ਜਿਹੜੇ ਸੱਜਣ ਵੀ ਇਹ ਕਰ ਰਹੇ ਆ ਦੁਨੀਆ ਭਰ ਦੇ ਵਿੱਚ ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰਦੇ ਹਾਂ। ਹੁਣ ਪੰਜਾਬ ਤੋਂ ਆਈਆਂ ਹੋਈਆਂ ਬੀਬੀਆਂ ਨੇ ਪ੍ਰਦਰਸ਼ਨੀ ਲਾਈ ਹੈ ਡਿਜੀਟਲ ਲਾਇਬ੍ਰੇਰੀ, ਹਾਂ ਜੀ, ਅਤੇ ਉਹ ਤੇ ਆਪਣੇ ਬਾਹਰ ਸਾਹਮਣੇ ਆ ਟੈਂਟ ਲੱਗਾ ਹੋਇਆ ਕਿਹਨਾਂ ਡਾਕਟਰ ਦਾ ਹਾਂ ਡਾਕਟਰ ਨਵਤੇਜ ਸਿੰਘ, ਉਹਨਾਂ ਨੇ 84 ਦਾ ਹਾਲ ਦੱਸਿਆ ਅਤੇ ਆਪਣੀ ਪ੍ਰਦਰਸ਼ਨੀ ਲਾਈ ਹੋਈ ਹੈ। ਅਸੀਂ ਚਾਹੁੰਦੇ ਹਾਂ ਕਿ ਇਹਨਾਂ ਲੋਕਾਂ ਨੂੰ ਐਨਕਰੇਜ ਕਰੀਏ ਤਾਂ ਕਿ ਬੱਚੇ ਅਤੇ ਬਜ਼ੁਰਗ ਨਾਲ, ਜੇ ਮਾਪਿਆਂ ਨੂੰ ਨਹੀਂ ਪਤਾ ਤਾਂ ਬੱਚਿਆਂ ਨੂੰ ਕੀ ਪਤਾ ਲੱਗਣਾ ਜੀ। ਸੋ ਇਹ ਅਸੀਂ ਸਮਝਦੇ ਹਾਂ ਵੀ ਜਿਹੜੇ ਗੁਰਦੁਆਰਿਆਂ ਦੇ ਪ੍ਰਬੰਧਕ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਇਸ ਜ਼ਿੰਮੇਵਾਰੀ ਨੂੰ ਜੀਜ਼ ਆਇਆ ਕਹਿੰਦੇ ਹਾਂ, ਚਾਹੁੰਦੇ ਹਾਂ ਕਿ ਅਸੀਂ ਇਹ ਘੱਟੋ ਘੱਟ ਇਸ ਗੁਰਦੁਆਰੇ ਵਿੱਚ ਇਹਦਾ ਪ੍ਰਚਾਰ ਪ੍ਰਸਾਰ ਹੋਵੇ ਤਾਂ ਕਿ ਅਸੀਂ ਸਿੱਖਾਂ ਦੀ ਜਿਹੜੀ ਕੌਮੀਅਤ ਦਾ ਮਾਦਾ ਹੈ ਉਹ ਵੀ ਬੱਚਿਆਂ ਦੇ ਵਿੱਚ ਭਰ ਸਕੀਏ ਅਗਲੀ ਜਨਰੇਸ਼ਨ ਦੇ ਵਿੱਚ। ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਮਾਂ ਕੱਢਣ ਨੂੰ ਅਤੇ ਸਾਨੂੰ ਸਮਾਂ ਦੇਣ ਦੇ ਲਈ। ਅਤੇ ਮੈਂ ਉਮੀਦ ਕਰਦਾ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਜਿੱਥੇ ਅਸੀਂ ਡਾਕਟਰ ਹਰਦਮ ਸਿੰਘ ਆਜ਼ਾਦ ਅਤੇ ਇਹਨਾਂ ਦੇ ਨਾਲ ਜਿਹੜੀ ਮੈਨੇਜਮੈਂਟ ਕਮੇਟੀ ਹੈਗੀ ਹੈ, ਸਾਰੇ ਪ੍ਰਬੰਧਕ ਸੱਜਣ ਨੇ, ਉਹਨਾਂ ਨੂੰ ਤਹਿ ਦਿਲੋਂ ਵਧਾਈਆਂ ਦਿੰਦੇ ਹਾਂ ਕਿ ਜਿਹੜਾ ਇਹ ਖਾਲਸਾ ਸਾਜਣਾ ਦਿਵਸ ਦੇ ਮੌਕੇ ਦੇ ਉੱਤੇ ਇੱਥੇ ਫੰਕਸ਼ਨ ਹੋਇਆ, ਸਮਾਗਮ ਹੋਏ ਨੇ,
ਤੇ ਇਹ ਨਵੀਂ ਜਿਹੜੀ ਬਿਲਡਿੰਗ ਹੈ ਉਹ ਉਸਾਰੀ ਗਈ ਹੈ ਤੇ ਉਮੀਦ ਕਰਦੇ ਹਾਂ ਕਿ ਜਿਹੜਾ ਇੱਕ ਵਿਜ਼ਨ ਡਾਕਟਰ ਆਜ਼ਾਦ ਹੋਰਾਂ ਨੇ ਸਾਡੇ ਨਾਲ ਸਾਂਝਾ ਕੀਤਾ ਆ, ਹੁਣ ਇਸ ਦੇ ਉੱਤੇ ਹੌਲੀ ਹੌਲੀ ਸਟੈਪ ਬਾਏ ਸਟੈਪ ਇਹ ਪਹਿਲਾ ਪੜਾਅ ਆ ਤੇ ਇਹਦੇ ਤੇ ਅਗਲੇ ਸਟੈਪਸ ਜਿਹੜੇ ਹੈਗੇ ਆ ਉਹ ਭਾਵੇਂ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਹੋਵੇ, ਧਾਰਮਿਕ ਫੀਲਡ ਦੇ ਵਿੱਚ ਹੋਵੇ, ਜਾਂ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਕੁਰਬਾਨੀ ਦੀ, ਸੋਵਰਨਿਟੀ ਦੀ ਗੱਲ ਹੈ, ਹਰ ਪੱਖ ਤੋਂ ਜਿਹੜਾ ਹੈ ਉਹ ਇੱਕ ਕੇਂਦਰੀ ਸਥਾਨ ਟੈਕਸਸ ਦੇ ਵਿੱਚ, ਹਿਊਸਟਨ ਦੇ ਵਿੱਚ ਇਹ ਉੱਭਰ ਕੇ ਸਾਡੇ ਸਾਹਮਣੇ ਆਵੇ। ਇਹਨਾਂ ਹੀ ਸ਼ਬਦਾਂ ਦੇ ਨਾਲ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ TV 84 ਦਾ, ਤੁਹਾਡੇ ਅਦਾਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ 2 ਦਿਨ ਤੋਂ ਇਹ ਸਾਰਾ ਸਮਾਗਮ ਕੈਮਰਾ ਬੰਦ ਕੀਤਾ ਤੇ ਇਹ ਮੈਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਇਤਿਹਾਸ ਰਚਣ ਜਾ ਰਹੇ ਹਾਂ, ਅਸੀਂ ਇਤਿਹਾਸ ਦਾ ਹਿੱਸਾ ਹਾਂ ਤੇ ਇੱਥੋਂ ਸਿੱਖ ਕੌਮ ਦੇ ਵਾਸਤੇ ਆਉਣ ਵਾਲੇ ਭਵਿੱਖ ਦੇ ਵਿੱਚ ਗੂੰਜਾਂ ਪੈਣਗੀਆਂ ਜਿਹੜੀਆਂ ਦੁਨੀਆ ਭਰ ਦੇ ਵਿੱਚ ਸੁਣੀਆਂ ਜਾਣਗੀਆਂ।